ਸਰਦਾਰ ਸਿਮਰਨਜੀਤ ਸਿੰਘ ਮਾਨ ਤੋਂ ਇਲਾਵਾ ਕੋਈ ਵੀ ਐਡਾ ਕੱਦਾਵਰ ਨੇਤਾ ਨਹੀਂ ਹੈ ਜਿਹਦੇ ਨਾਂ ਪਿੱਛੇ ਅਗਰ ਤੁਸੀਂ ਸਰਦਾਰ ਲਾਓਗੇ ਨਾ ਕਿ ਤੁਹਾਨੂੰ ਫਖਰ ਮਹਿਸੂਸ ਹੋਵੇ। ਉਹਨਾਂ ਦੇ ਵਿਰੋਧੀ ਵੀ ਉਹਨਾਂ ਦੇ ਨਾਲ ਕਦੇ ਨਹੀਂ ਖੜਦੇ, ਪਰ ਉਹਨਾਂ ਦੀ ਤਾਰੀਫ ਕਰਦੇ ਨੇ ਕਿ ਉਹਨਾਂ ਨੇ ਹਮੇਸ਼ਾ ਪੰਥ ਦੀ, ਪੰਜਾਬ ਦੀ ਤੇ ਸਿੱਖਾਂ ਦਾ ਜਿੱਥੇ ਵੀ ਸਟੈਂਡ ਲੈਣਾ ਹੋਇਆ ਬੇਖੌਫ ਹੋ ਕੇ ਲਿਆ ਆ। ਤੇ ਇਹਨਾਂ ਇਲੈਕਸ਼ਨਾਂ 'ਚ ਪੰਜਾਬ ਦੇ ਲੋਕਾਂ ਨੂੰ ਪੰਥ ਪ੍ਰਸਤੀ ਤੇ ਪੰਜਾਬ ਪ੍ਰਸਤੀ ਦਿਖਾਉਣੀ ਚਾਹੀਦੀ ਆ ਤੇ ਸਰਦਾਰ ਸਿਮਰਨਜੀਤ ਸਿੰਘ ਮਾਨ ਨੂੰ ਜਿਤਾਉਣਾ ਚਾਹੀਦਾ ਹੈ। ਆਮ ਆਦਮੀ ਪਾਰਟੀ ਦੀ ਵਿਧਾਇਕਾਂ ਨੂੰ ਸਵਾਲ ਕਿਹੜੇ ਕੀਤੇ ਸੀ, ਕਿਹੜੀ ਗੱਲੋਂ ਤੁਹਾਡਾ ਜਿਹੜਾ ਵਿਚਾਰ ਸੀ ਉਹ ਤਕਰਾਰ ਦੇ ਵਿੱਚ ਬਦਲਿਆ? ਜੋ ਆਮ ਆਦਮੀ ਪਾਰਟੀ ਹੈ ਜੀ, ਇਹ ਪੰਜਾਬ 'ਚ ਜੋ ਆਉਣਾ ਚਾਹ ਰਹੀ ਹੈ, ਸਿਰਫ ਇਹਨਾਂ ਦਾ ਇੱਕ ਮੁੱਦਾ ਹੈ ਜੀ, ਵਿਕਾਸ ਵਿਕਾਸ ਵਿਕਾਸ। ਪਰ ਤੁਸੀਂ ਉਸ ਵਿਕਾਸ ਦੇ ਛੁੰਛਣੇ ਦਾ ਕਰੋਗੇ ਕੀ ਜਦੋਂ ਤੁਹਾਡੀ ਹੋਂਦ ਤੇ ਸਵਾਲੀਆ ਨਿਸ਼ਾਨ ਹੈ। ਠੀਕ ਹੈ, ਜਦੋਂ ਤੁਹਾਡੀ ਹੋਂਦ ਹੀ ਨਹੀਂ ਬਚਣੀ ਫਿਰ ਵਿਕਾਸ ਨੂੰ ਕੀ ਕਰੋਗੇ? ਸੋ ਪੰਜਾਬ ਦੇ ਲੋਕਾਂ ਨੂੰ ਮੇਰੀ ਪੁਰਜ਼ੋਰ ਅਪੀਲ ਹੈ ਜੀ, ਤੁਸੀਂ ਪੰਥ ਵਿਰੋਧੀ ਨਹੀਂ, ਪੰਥ ਪ੍ਰਸਤੀ ਤੇ ਪੰਜਾਬ ਦੇ ਹੱਕ 'ਚ ਖੜੇ ਹੋਵੋ ਤਾਂ ਕਿ ਪੰਜਾਬ ਦੇ ਵਾਧੂ ਹੱਕਾਂ ਲਈ ਆਵਾਜ਼ ਬੁਲੰਦ ਕੀਤੀ ਜਾ ਸਕੇ। ਪੰਜਾਬ ਦੇ ਜਿੰਨੇ ਮਸਲੇ ਨੇ, ਚਾਹੇ ਪੰਜਾਬ ਦੇ ਪਾਣੀਆਂ ਦੇ ਨੇ, ਬੰਦੀ ਸਿੰਘਾਂ ਦੇ ਮਸਲੇ ਨੇ, ਜਿੰਨੇ ਵੀ ਮਸਲੇ ਨੇ, ਉਹਨਾਂ ਤੇ ਪੁਰਜ਼ੋਰ ਡਟ ਕੇ ਮੁਕਾਬਲਾ ਕੀਤਾ ਜਾ ਸਕੇ। ਜਿਹੜੀਆਂ ਸੈਂਟਰ ਦੀਆਂ ਸਰਕਾਰਾਂ ਨੇ 1947 ਤੋਂ ਬਾਅਦ ਇੱਕ ਨਾਰਾ ਦਿੱਤਾ ਸੀ, ਰੋਟੀ ਕੱਪੜਾ ਤੇ ਮਕਾਨ, ਅੱਜ ਤੱਕ ਉਹੀ ਨਹੀਂ ਪੂਰਾ ਹੋਇਆ ਜੀ। ਆਪਣੇ ਕਿੱਡੇ ਕਿੱਡੇ ਭੰਡਾਰ ਬਣਾ ਲਏ, ਫਿਰ ਜੇ ਪੰਥਕ ਮਸਲਿਆਂ ਦੀ ਗੱਲ ਆਉਂਦੀ ਹੈ ਤਾਂ ਇਹ ਬਿਲਕੁਲ ਕਿਨਾਰਾ ਕਰ ਜਾਂਦੇ ਨੇ। TV 84 ਇੰਡੀਆ ਦੇ ਨਾਲ ਜੁੜੇ ਹੋ। ਮੈਂ ਰਜਿੰਦਰ ਸਿੰਘ ਸਭਰਾ ਫਤਿਹ ਅਰਜ਼ ਕਰਦਾ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਦੋਂ ਸਿੱਖ ਇਤਿਹਾਸ ਦੀ ਗੱਲ ਕੀਤੀ ਜਾਂਦੀ ਹੈ ਤਾਂ ਸਿੱਖ ਇਤਿਹਾਸ ਦੇ ਸੁਨਹਿਰੀ ਪੱਤਰਿਆਂ ਦੇ ਉੱਪਰ ਮਾਤਾ ਭਾਗ ਕੌਰ ਵਰਗੀਆਂ ਮਹਾਨ ਸ਼ੀਨੀਆਂ ਦਾ ਜ਼ਿਕਰ ਸਾਨੂੰ ਆਮ ਕਰਕੇ ਮਿਲ ਜਾਂਦਾ ਹੈ। ਮੈਂ ਗੱਲ ਕਰ ਰਿਹਾ, ਚੋਣਾਂ ਦਾ ਦੌਰ ਹੈ। ਵੱਖ-ਵੱਖ ਰਵਾਇਤੀ ਪਾਰਟੀਆਂ ਦੇ ਵੱਲੋਂ ਪਿੰਡਾਂ ਦੇ ਵਿੱਚ ਲਗਾਤਾਰ ਚੋਣ ਸਰਗਰਮੀਆਂ ਤੇਜ਼ ਕੀਤੀਆਂ ਜਾ ਰਹੀਆਂ ਨੇ। ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ, ਉਹਨਾਂ ਦੇ ਖਰੜ ਤੋਂ ਵਿਧਾਇਕ ਸਰਦਾਰ ਲਖਵੀਰ ਸਿੰਘ ਕੋਟਲਾ, ਉਹ ਵੀ ਲਗਾਤਾਰ ਚੋਣ ਸਰਗਰਮੀਆਂ ਲੈ ਕੇ ਪਿੰਡਾਂ ਵਿੱਚ ਪੁੱਜ ਰਹੇ ਨੇ। ਪਰ ਉਹਨਾਂ ਦੇ ਨਾਲ ਇੱਕ ਇਸ ਤਰ੍ਹਾਂ ਦੀ ਲੜਕੀ ਹੈ ਕਿ ਜਿਹੜੀ ਕੁਝ ਸਮਾਂ ਪਹਿਲਾਂ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦਾ ਸਮਰਥਨ ਕਰਦੀ ਹੈ। ਔਰ ਇਸ ਤੋਂ ਪਹਿਲਾਂ ਮੈਂ ਦੱਸ ਦੇਣਾ ਚਾਹੁੰਦਾ ਹਾਂ ਦਰਸ਼ਕਾਂ ਦੀ ਜਾਣਕਾਰੀ ਵਾਸਤੇ ਕਿ ਖਰੜ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕਾ ਅਨਮੋਲ ਗਗਨ ਮਾਨ ਨੂੰ ਸਵਾਲ ਕੀਤੇ ਜਾਂਦੇ ਆ ਉਸ ਲੜਕੀ ਦੇ ਵੱਲੋਂ, ਪਰ ਅਨਮੋਲ ਗਗਨ ਮਾਨ ਉਹਨਾਂ ਦੇ ਦਿੱਤੇ ਸਵਾਲਾਂ ਤੋਂ ਕਿਨਾਰਾ ਕਰਕੇ ਚੱਲਦੇ ਬਣਦੇ ਨੇ। ਇਸ ਤੋਂ ਪਹਿਲਾਂ TV 84 ਨੇ ਵੀ ਸਵਾਲ ਕੀਤੇ ਸੀ, ਪਰ ਆਮ ਆਦਮੀ ਪਾਰਟੀ ਦੇ ਜਿਹੜੇ ਵਿਧਾਇਕ ਨੇ ਉਹ ਕਿਨਾਰਾ ਕਰਦੇ ਨਜ਼ਰ ਆਉਂਦੇ ਨੇ। ਜਿਹੜੇ ਸਿੱਖ ਪੰਥ ਦੇ ਜਾਂ ਸਿੱਖਾਂ, ਪੰਜਾਬ ਦੇ ਸਿੱਖਾਂ ਦੇ ਸਵਾਲ ਹੈ, ਉਹਨਾਂ ਤੋਂ ਕਿਨਾਰਾ ਕਰਦੇ ਜਿਹੜਾ ਆਮ ਆਦਮੀ ਪਾਰਟੀ ਦੇ ਵਿਧਾਇਕ ਨਜ਼ਰ ਆਉਂਦੇ ਆ। ਅੱਜ ਉਹ ਲੜਕੀ ਮੌਜੂਦ ਹੈ, ਵਿਧਾਇਕ ਉਮੀਦਵਾਰ ਸਾਹਿਬ ਮੌਜੂਦ ਨੇ। ਅਸੀਂ ਉਹਨਾਂ ਦੇ ਨਾਲ ਤਮਾਮ ਗੱਲਬਾਤ ਕਰਾਂਗੇ, ਚੋਣ ਸਰਗਰਮੀਆਂ ਬਾਰੇ ਗੱਲਬਾਤ ਕਰਾਂਗੇ। ਸਭ ਤੋਂ ਪਹਿਲਾਂ ਗੱਲਬਾਤ ਕਰ ਲੈਂਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਕਿਹੜੇ ਇਲਾਕੇ ਦੇ ਨਾਲ ਸੰਬੰਧ ਰੱਖਦੇ ਹੋ? ਪਿੰਡ ਕਿਹੜਾ ਹੈ ਜੀ? ਜੀ ਮੇਰੇ ਪਿੰਡ ਦਾ ਨਾਮ ਬਰਸਾਲਪੁਰ ਟੱਪਰੀਆਂ ਹੈ ਜੀ, ਜ਼ਿਲ੍ਹਾ ਮੋਹਾਲੀ ਦੇ ਅੰਦਰ ਪੈਂਦਾ ਹੈ ਤੇ ਚੰਡੀਗੜ੍ਹ ਤੋਂ ਲਗਭਗ 25 ਕਿਲੋਮੀਟਰ ਪੈ ਜਾਂਦਾ ਹੈ। ਤੇ ਮੇਰਾ ਸ਼ੁਰੂਆਤ ਦੇ ਵਿੱਚ ਸਵਾਲ ਹੈ ਕਿ ਜੇ ਤੁਹਾਡੀ ਗੱਲ ਕੀਤੀ ਜਾਵੇ, ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਨਾਲ ਜੁੜੇ ਹੋ, ਪਿੰਡਾਂ ਵਿੱਚ ਜਾ ਕੇ ਲਗਾਤਾਰ ਚੋਣ ਪ੍ਰਚਾਰ ਕਰ ਰਹੇ ਹੋ ਡੋਰ ਟੂ ਡੋਰ, ਤਾਂ ਪ੍ਰਚਾਰ ਕਰਨ ਦਾ ਕਾਰਨ ਕੀ ਹੈ? ਸਭ ਤੋਂ ਮੁੱਢਲਾ ਸਵਾਲ ਹੈ। ਪ੍ਰਚਾਰ ਕਰਨ ਦਾ ਕਾਰਨ ਇਹ ਹੈ ਜੀ ਕਿ ਪੰਜਾਬ ਦੀ ਰਾਜਨੀਤੀ 'ਚ ਸਰਦਾਰ ਸਿਮਰਨਜੀਤ ਸਿੰਘ ਮਾਨ ਤੋਂ ਇਲਾਵਾ ਕੋਈ ਵੀ ਐਡਾ ਕੱਦਾਵਰ ਨੇਤਾ ਨਹੀਂ ਹੈ ਜਿਹਦੇ ਨਾਂ ਪਿੱਛੇ ਅਗਰ ਤੁਸੀਂ ਸਰਦਾਰ ਲਾਓਗੇ ਨਾ ਕਿ ਤੁਹਾਨੂੰ ਫਖਰ ਮਹਿਸੂਸ ਹੋਵੇ। ਬਾਕੀ ਹੋਰ ਵੀ ਪਾਰਟੀਆਂ ਦੇ ਨੁਮਾਇੰਦੇ ਨੇ ਜਾਂ ਉਹਨਾਂ ਦੇ CM ਕੈਂਡੀਡੇਟ ਵੀ ਘੋਸ਼ਿਤ ਹੋ ਚੁੱਕੇ ਨੇ, ਉਹਨਾਂ ਦੇ ਨਾਵਾਂ ਪਿੱਛੇ ਲਾ ਕੇ ਵੇਖਿਓ ਤੁਹਾਨੂੰ ਕਿੱਦਾਂ ਦਾ ਮਹਿਸੂਸ ਹੁੰਦਾ। ਤੇ ਸਰਦਾਰ ਤੇ ਬਾਦਲਾਂ ਨੂੰ ਕਿਹਾ ਜਾਂਦਾ ਹੈ, ਸਰਦਾਰ ਪ੍ਰਕਾਸ਼ ਸਿੰਘ ਬਾਦਲ। ਮਸਲਾ ਇਹ ਨਾ ਕਿ ਸਰਦਾਰ ਲਫ਼ਜ਼ ਸਿਰਫ ਅਖਰੀ ਲਫ਼ਜ਼ ਨਹੀਂ ਨਾ ਹੈ, ਉਹਦੇ ਪਿੱਛੇ ਤੁਹਾਡਾ ਕਿਰਦਾਰ ਕਿੱਡਾ ਉੱਚਾ, ਦੈਟਸ ਵਾਟ ਮੈਟਰਸ, ਹੈ ਨਾ। ਸਰਦਾਰ ਸਿਮਰਨਜੀਤ ਸਿੰਘ ਮਾਨ ਦਾ ਪਿਛਲੇ 4 ਦਹਾਕਿਆਂ ਦਾ ਇੱਕ ਬਹੁਤ ਵੱਡਾ ਸੰਘਰਸ਼ ਆ, ਬਲੀਦਾਨ ਆ, ਜੋ ਬੋਲਦਾ ਉਹਨਾਂ ਪਿੱਛੇ। ਉਹਨਾਂ ਦੇ ਵਿਰੋਧੀ ਵੀ ਉਹਨਾਂ ਦੇ ਨਾਲ ਕਦੇ ਨਹੀਂ ਖੜਦੇ, ਪਰ ਉਹਨਾਂ ਦੀ ਤਾਰੀਫ ਕਰਦੇ ਨੇ ਕਿ ਉਹਨਾਂ ਨੇ ਹਮੇਸ਼ਾ ਪੰਥ ਦੀ, ਪੰਜਾਬ ਦੀ ਤੇ ਸਿੱਖਾਂ ਦਾ ਜਿੱਥੇ ਵੀ ਸਟੈਂਡ ਲੈਣਾ ਹੋਇਆ ਬੇਖੌਫ ਹੋ ਕੇ ਲਿਆ ਆ। ਸੋ ਪਹਿਲਾ ਕਾਰਨ ਤਾਂ ਇਹੀ ਹੈ ਕਿ ਜਦੋਂ ਤੁਹਾਡੇ ਕੋਲ ਐਡਾ ਵੱਡਾ ਕੱਦਾਵਰ ਨੇਤਾ ਸਰਦਾਰ ਹੋਵੇ, ਜਨਰਲੀ ਕਿਹਾ ਜਾਂਦਾ ਹੈ ਕਿ 84 ਤੋਂ ਬਾਅਦ ਜੀ ਸਿੱਖਾਂ ਨੂੰ ਕੋਈ ਨੇਤਾ ਹੀ ਨਹੀਂ ਜੀ ਮਿਲਿਆ ਜੱਜ ਦਾ, ਪਰ ਸਿੱਖਾਂ ਕੋਲ ਸਰਦਾਰ ਸਿਮਰਜੀਤ ਸਿੰਘ ਮਾਨ ਸੀ, ਹੈਨ। ਤੇ ਇਹਨਾਂ ਇਲੈਕਸ਼ਨਾਂ 'ਚ ਪੰਜਾਬ ਦੇ ਲੋਕਾਂ ਨੂੰ ਪੰਥ ਪ੍ਰਸਤੀ ਤੇ ਪੰਜਾਬ ਪ੍ਰਸਤੀ ਦਿਖਾਉਣੀ ਚਾਹੀਦੀ ਆ ਤੇ ਸਰਦਾਰ ਸਿਮਰਨਜੀਤ ਸਿੰਘ ਮਾਨ ਨੂੰ ਜਿਤਾਉਣਾ ਚਾਹੀਦਾ ਆ। ਇਸ ਪਾਰਟੀ ਦੇ ਨਾਲ ਤੁਰੇ ਹੋ ਤਾਂ ਜੇ ਪਹਿਲਾਂ ਦੀ ਗੱਲ ਕੀਤੀ ਜਾਵੇ, ਕਿਉਂਕਿ ਅੱਜ ਕੋਟਲਾ ਸਾਹਿਬ ਦੇ ਨਾਲ ਆਏ ਹੋ, ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਸਮਰਥਨ ਦੇ ਵਿੱਚ ਆਏ ਹੋ,
ਤਾਂ ਜੇ ਇਸ ਤੋਂ ਪਹਿਲਾਂ ਦੀ ਗੱਲ ਕੀਤੀ ਜਾਵੇ, ਤੁਹਾਡੇ ਪਰਿਵਾਰ ਦੀ ਪਿਛੋਕੜ ਦੀ ਗੱਲ ਕੀਤੀ ਜਾਵੇ, ਉਹ ਵੀ ਇਸੇ ਪਾਰਟੀ ਨਾਲ ਜੁੜਿਆ ਹੋਇਆ ਸੀ ਜਾਂ ਫਿਰ ਹੁਣ ਹੀ ਜੁੜੇ ਹੋ? ਹਾਂਜੀ, ਮੇਰੇ ਫਾਦਰ ਸਾਹਿਬ ਪਾਉਂਦੇ ਹੁੰਦੇ ਸੀਗੇ ਵੋਟਾਂ, ਹੈ ਨਾ। ਪਰ ਅਗਰ ਮੈਂ ਮੇਰੇ ਪਿੰਡ ਦੀ ਗੱਲ ਕਰਾਂ ਤਾਂ ਉੱਥੇ ਹੋਰ ਜੋ ਪਾਰਟੀਆਂ ਨੇ, ਸ਼੍ਰੋਮਣੀ ਅਕਾਲੀ ਦਲ, ਬਾਦਲ ਅਤੇ ਕਾਂਗਰਸ ਦਾ ਜ਼ਿਆਦਾ ਵਰਚਸਵ ਸੀ। ਅਤੇ ਸਰਦਾਰ ਸਿਮਰਜੀਤ ਸਿੰਘ ਮਾਨ ਦੀ ਪਾਰਟੀ, ਉਹਨਾਂ ਵੱਲੋਂ ਵੀ ਸਾਡੇ ਇਲਾਕਿਆਂ 'ਚ ਕੈਨਵਸਿੰਗ ਨਹੀਂ ਹੋਈ, ਹੈ ਨਾ, ਉਹਨਾਂ ਪ੍ਰਚਾਰ ਨਹੀਂ ਹੋਇਆ, ਕਿਉਂਕਿ ਸਾਡੇ ਪਿੰਡਾਂ 'ਚ ਉਹਨੇ ਨੁਮਾਇੰਦੇ ਵੀ ਨਹੀਂ ਸੀ ਅਤੇ ਇਹਨਾਂ ਨਾਲ ਵੀ ਕੋਈ ਰਾਬਤਾ ਨਹੀਂ ਹੋਇਆ। ਅਤੇ ਉਸ ਚੀਜ਼ ਦੀ ਆਪਾਂ ਨੂੰ ਦਿਖਦੀ ਵੀ ਹੈ ਚੀਜ਼ ਕਿ ਉਹਨਾਂ ਰਾਬਤਾ ਘੱਟ ਹੋਣ ਕਰਕੇ ਲੋਕਾਂ ਨੂੰ ਜਾਣਕਾਰੀ ਨਹੀਂ ਹੈਗੀ। ਮੈਂ ਮੇਰੇ ਪਿੰਡ ਦੀ ਗੱਲ ਕਰਾਂ, ਹੈ ਨਾ। ਪਰ ਜਿਹੜੇ ਲੋਕੀ ਕਿਸਾਨ ਮੋਰਚੇ 'ਚ ਗਏ ਨੇ, ਹੈ ਨਾ, ਉਹਨਾਂ ਨੂੰ ਪੰਥ ਦੇ, ਪੰਜਾਬ ਦੇ ਮਸਲੇ ਕੀ ਨੇ, ਜਾਂ ਆਮ ਆਦਮੀ ਪਾਰਟੀ ਜਾਂ ਹੋਰ ਜਿੰਨੀਆਂ ਵੀ ਪੋਲੀਟੀਕਲ ਧਿਰਾਂ ਨੇ, ਹੈ ਨਾ, ਉਹ ਕਿੱਥੇ ਕਿੱਥੇ ਕਿਵੇਂ ਕਿਵੇਂ ਖੜੀਆਂ ਨੇ, ਕਿਵੇਂ ਭੁਗਤ ਰਹੀਆਂ ਨੇ, ਉਹਨਾਂ ਨੂੰ ਕਲੈਰਿਟੀ ਆ। ਤਾਂ ਕਰਕੇ ਜਿੰਨੀ ਵੀ ਸਿੱਖ ਨੌਜਵਾਨੀ ਆ, ਜਾਂ ਇਕੱਲਾ ਸਿੱਖ ਧਰਮ ਦੇ ਨਹੀਂ, ਬਾਕੀ ਧਰਮਾਂ ਦੀ ਵੀ ਜੋ ਨੌਜਵਾਨੀ ਆ, ਸਰਦਾਰ ਸਿਮਰਨਜੀਤ ਸਿੰਘ ਮਾਨ ਦੇ ਨਾਲ ਖੜ ਰਹੇ ਨੇ ਜੀ। ਆਪ ਵਿਧਾਇਕਾ ਅਨਮੋਲ ਗਗਨ ਮਾਨ ਨੂੰ ਸਵਾਲ ਕੀਤੇ ਸੀ, ਕਾਫੀ ਵਿਚਾਰ ਤਕਰਾਰ ਹੋਇਆ ਸੀ, ਕਾਫੀ ਇਹ ਜਿਹੜਾ ਤੁਹਾਡਾ ਮਸਲਾ ਸੀ ਚਰਚਾ ਦੇ ਵਿੱਚ ਰਿਹਾ। ਮੈਂ ਸਭ ਤੋਂ ਪਹਿਲਾਂ ਜਾਣਨਾ ਚਾਹਣਾ ਹੈ ਕਿ ਆਮ ਆਦਮੀ ਪਾਰਟੀ ਦੀ ਵਿਧਾਇਕਾ ਨੂੰ ਸਵਾਲ ਕਿਹੜੇ ਕੀਤੇ ਸੀ, ਕਿਹੜੀ ਗੱਲੋਂ ਤੁਹਾਡਾ ਜਿਹੜਾ ਵਿਚਾਰ ਸੀ ਉਹ ਤਕਰਾਰ ਦੇ ਵਿੱਚ ਬਦਲਿਆ? ਹਾਂਜੀ, ਜੋ ਆਮ ਆਦਮੀ ਪਾਰਟੀ ਹੈ ਜੀ, ਇਹ ਪੰਜਾਬ 'ਚ ਜੋ ਆਉਣਾ ਚਾਹ ਰਹੀ ਹੈ, ਸਿਰਫ ਇਹਨਾਂ ਦਾ ਇੱਕ ਮੁੱਦਾ ਹੈ ਜੀ, ਵਿਕਾਸ ਵਿਕਾਸ ਵਿਕਾਸ। ਪਰ ਤੁਸੀਂ ਉਸ ਵਿਕਾਸ ਦੇ ਛੂੰਛਣੇ ਦਾ ਕਰੋਗੇ ਕੀ ਜਦੋਂ ਤੁਹਾਡੀ ਹੋਂਦ 'ਤੇ ਸਵਾਲੀਆ ਨਿਸ਼ਾਨ ਆ, ਠੀਕ ਹੈ। ਜਦੋਂ ਤੁਹਾਡੀ ਹੋਂਦ ਹੀ ਨਹੀਂ ਬਚਣੀ, ਫਿਰ ਵਿਕਾਸ ਨੂੰ ਕੀ ਕਰੋਗੇ ਤੁਸੀਂ, ਠੀਕ ਹੈ। ਅਤੇ ਮੈਂ ਉਹਨਾਂ ਬੀਬੀ ਨੂੰ ਸਵਾਲ ਪੁੱਛਿਆ ਸੀਗਾ, ਸਾਡਾ ਪਿੰਡ, ਅਗਰ ਮੈਂ ਆਪਣੇ ਪਿੰਡ ਦੀ ਗੱਲ ਕਰਾਂ ਤਾਂ ਸਿੱਖਾਂ ਦਾ ਪਿੰਡ ਹੈ ਜੀ, ਠੀਕ ਹੈ। ਅਤੇ ਮੈਂ ਉਹਨਾਂ ਨੂੰ ਪਹਿਲਾ ਸਵਾਲ ਪੁੱਛਿਆ ਸੀ ਕਿ ਸਿੱਖਾਂ ਦਾ ਪਿੰਡ ਹੋਣ ਕਰਕੇ, ਅਤੇ ਮੈਂ ਪੰਜਾਬ ਦੇ ਸਿੱਖਾਂ ਦੇ ਰਿਪਰੈਜ਼ੈਂਟੇਟਿਵ ਦੇ ਤੌਰ 'ਤੇ ਤੁਹਾਡੇ ਤੋਂ ਇੱਕ ਸਵਾਲ ਪੁੱਛਦੀ ਹਾਂ ਕਿ ਜੋ ਤੁਹਾਡੇ ਕੇਜਰੀਵਾਲ ਸਾਹਿਬ ਨੇ, ਜਾਂ ਤੁਹਾਡੀ ਜੋ ਆਮ ਆਦਮੀ ਪਾਰਟੀ ਦੀ ਸਰਕਾਰ ਬਣੂਗੀ, ਉਹਨਾਂ ਦੀ ਸਿੱਖਾਂ ਪ੍ਰਤੀ ਕੀ ਨੀਤੀ ਹੋਊਗੀ। ਅਤੇ ਉਹਨਾਂ ਨੇ ਜਵਾਬ ਦਿੱਤਾ ਸੀਗਾ ਮੈਨੂੰ ਕਿ ਸਾਡਾ ਜੋ ਪਾਰਟੀ ਕਿਸੇ ਨਾਲ ਕੋਈ ਵਰਗ ਵੰਡ ਨਹੀਂ ਕਰਦੀ, ਕੋਈ ਧਾਰਮਿਕ ਭੇਦਭਾਵ ਨਹੀਂ ਕਰਦੀ, ਸਾਡਾ ਜੋ ਟੀਚਾ ਹੈ ਉਹ ਸਿਰਫ ਵਿਕਾਸ 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 ਆ। ਮੈਂ ਕਿਹਾ ਚਲੋ ਜੀ, ਬਹੁਤ ਵਧੀਆ, ਮੈਂ ਤੁਹਾਡੀ ਇਸ ਸੋਚ ਦੀ ਸਰਾਹਨਾ ਕਰਦੀ ਹਾਂ। ਪਰ ਮੇਰਾ ਅਗਲਾ ਸਵਾਲ ਇਹ ਹੈ ਜੀ, ਤੁਹਾਡੀ ਦਿੱਲੀ 'ਚ ਬਣੀ ਹੋਈ ਆਮ ਆਦਮੀ ਪਾਰਟੀ ਦੀ, ਕੇਜਰੀਵਾਲ ਦੀ ਸਰਕਾਰ ਪ੍ਰੋਫੈਸਰ ਦਵਿੰਦਰਪਾਲ ਸਿੰਘ ਭੁੱਲਰ ਦੀ ਰਿਹਾਈ 'ਤੇ ਇੰਨੀ ਬੇਰੁਖੀ ਕਿਉਂ ਦਿਖਾ ਰਹੀ ਹੈ ਜੀ। ਦੂਸਰਾ ਸਵਾਲ ਕਿ ਜਦੋਂ ਉੱਥੇ ਦਿੱਲੀ 'ਚ ਕੋਈ ਕਾਨਫਰੰਸ ਹੁੰਦੀ ਹੈ, ਉੱਥੇ ਕਿਸੇ ਉੱਘੇ ਚੈਨਲ ਦਾ, ਐਸਟੈਬਲਿਸ਼ਡ ਚੈਨਲ ਦਾ ਰਿਪੋਰਟਰ ਪੁੱਛਦਾ ਹੈ ਜੀ ਕੇਜਰੀਵਾਲ ਨੂੰ ਕਿ ਤੁਸੀਂ ਹਿੰਦੂ ਹੋ, ਤਾਂ ਉਹ ਕਹਿੰਦਾ ਹਾਂਜੀ ਹਾਂ, ਮੈਂ BJP ਨਾਲੋਂ ਕੱਟੜ ਹਿੰਦੂ ਹਾਂ ਜੀ। ਅਗਰ ਤੁਸੀਂ ਧਾਰਮਿਕ ਪੱਖਪਾਤ ਨਹੀਂ ਕਰਦੇ, ਵਰਗ ਵੰਡ ਨਹੀਂ ਕਰਦੇ, ਤਾਂ ਕਰੋਨਾ ਕਾਲ 'ਚ ਕੀ ਕਹਿੰਦੇ ਆ, ਦਿੱਲੀ ਦੇ ਗੁਰਦੁਆਰਾ ਸਾਹਿਬਾਨ ਜਿਨ੍ਹਾਂ ਨੇ ਦਿੱਲੀ ਨੂੰ ਜਿਉਂਦਾ ਰੱਖਿਆ, ਜਿਨ੍ਹਾਂ ਨੇ ਦਿੱਲੀ ਨੂੰ ਸਾਹ ਦਵਾਇਆ ਪਹਿਲੀ ਵੇਵ ਔਰ ਦੂਜੀ ਵੇਵ 'ਚ, ਉਹਨਾਂ 'ਤੇ ਨਾਜਾਇਜ਼ ਪਰਚਾ ਕਿਉਂ ਹੁੰਦਾ ਕੇਜਰੀਵਾਲ ਦੀ ਸਰਕਾਰ ਦੇ ਅੰਦਰ। ਔਰ ਉਸੇ ਦਿੱਲੀ ਦੇ ਅੰਦਰ, ਉਸੇ ਕਰੋਨਾ ਪੀਰੀਅਡ ਦੇ ਅੰਦਰ ਕੋਈ ਹਿੰਦੂ ਕੱਟੜਪੰਥੀ ਜੋ ਸੀਗੇ, ਦਿੱਲੀ ਨੂੰ ਹਿੰਦੂ ਸਟੇਟ ਲਾਉਣ ਦੀ ਗੱਲ ਕਰਦੇ ਨੇ, ਅਤੇ ਉਹਨਾਂ ਖਿਲਾਫ ਕੋਈ ਕਾਰਵਾਈ ਨਹੀਂ ਜੀ ਹੁੰਦੀ। ਇਸੇ ਸਵਾਲ ਦਾ ਜਵਾਬ ਆਇਆ ਫਿਰ? ਜੀ ਨਹੀਂ। ਚੌਥਾ ਸਵਾਲ ਮੇਰਾ ਹੋਰ ਹੈ ਜੀ, ਇਹ ਬਹੁਤ ਜ਼ਰੂਰੀ ਹੈ ਖਾਸ ਕਰਕੇ ਪੰਜਾਬ ਦੇ ਲੋਕਾਂ ਲਈ। ਜਦੋਂ 26 ਜਨਵਰੀ ਲਾਲ ਕਿਲ੍ਹੇ 'ਤੇ ਖਾਲਸਾਈ ਪਰਚਮ ਝੁੱਲਦਾ ਆ, ਉਹ ਲਾਲ ਕਿਲ੍ਹਾ ਜਿਹਦੇ ਸਾਹਮਣੇ ਸਾਡੇ 9ਵੇਂ ਪਾਤਸ਼ਾਹ ਗੁਰੂ ਤੇਗ ਬਹਾਦਰ ਮਹਾਰਾਜ ਜੀ ਨੇ ਸ਼ਹੀਦੀ ਦਿੱਤੀ ਆ ਤਿਲਕ ਤੇ ਜੰਝੂ ਨੂੰ ਬਚਾਉਣ ਲਈ, ਉਹ 'ਤੇ ਖਾਲਸਾਈ ਨਿਸ਼ਾਨ ਚਾੜੇ ਜਾਂਦੇ ਨੇ। ਅਤੇ ਭਗਵੰਤ ਮਾਨ ਜੀ ਜੋ ਇਹਨਾਂ ਦੇ CM ਕੈਂਡੀਡੇਟ ਨੇ, ਉਹ ਇਹ ਕਹਿੰਦੇ ਨੇ ਕਿ ਮੈਨੂੰ ਜੀ ਬੜਾ ਦੁੱਖ ਲੱਗਿਆ ਜੀ, ਨਿਸ਼ਾਨ ਸਾਹਿਬ ਦਾ ਝੁੱਲਣ ਦਾ ਇਹ ਬਹੁਤ ਗਲਤ ਚੀਜ਼ ਹੋਈ ਆ। ਨਿਸ਼ਾਨ ਸਾਹਿਬ ਦਾ ਉੱਥੇ ਝੁੱਲਣਾ ਕੱਲ੍ਹ ਵੀ ਗਲਤ ਨਹੀਂ ਸੀ, ਅਤੇ ਅੱਜ ਵੀ ਗਲਤ ਨਹੀਂ ਹੈ, ਅਤੇ ਅਗਾਂਹ ਵੀ ਗਲਤ ਨਹੀਂ ਹੋਊਗਾ, ਕਿਉਂਕਿ ਨਾ ਉੱਥੇ ਕੋਈ ਤਿਰੰਗੇ ਦੀ ਬੇਅਦਬੀ ਹੋਈ। ਉਹ ਤਿਰੰਗਾ ਜਿਹਦੇ ਲਈ ਪੰਜਾਬ ਨੇ ਸਭ ਤੋਂ ਵੱਧ ਕੁਰਬਾਨੀਆਂ ਕੀਤੀਆਂ, ਠੀਕ ਹੈ। ਅਤੇ ਉਹਨਾਂ ਨੇ, ਭਗਵੰਤ ਮਾਨ ਨੇ ਕਿਹਾ ਕਿ ਮੈਨੂੰ ਦੁੱਖ ਲੱਗਾ। ਇੱਕ ਦੂਸਰਾ ਉਹਨਾਂ ਨੇ ਕਿਹਾ ਜਿਨ੍ਹਾਂ ਨੇ ਕੀਤਾ ਉਹਨਾਂ 'ਤੇ ਬਣਦੀ ਕਾਰਵਾਈ ਕਰਨੀ ਚਾਹੀਦੀ ਹੈ। ਇਹਦਾ ਮਤਲਬ ਇਹ ਹੈ ਕਿ ਜਦੋਂ, ਹਾਲਾਂਕਿ ਤਾਂ ਤੁਸੀਂ ਪੰਜਾਬ 'ਚ CM ਕੈਂਡੀਡੇਟ ਵੀ ਨੋਮੀਨੇਟ ਨਹੀਂ ਹੋਏ, ਅਤੇ ਤੁਸੀਂ ਪੰਜਾਬ ਦੀ ਨੌਜਵਾਨੀ ਦੀ ਅਗਾਂਹ ਵਧੂ ਨਸਲਕੁਸ਼ੀ ਲਈ ਦਿੱਲੀ ਸਰਕਾਰ ਨੂੰ ਪ੍ਰੇਰ ਰਹੇ ਹੋ। ਇਹ ਤਾਂ ਸਿੱਧਾ ਸਿੱਧਾ ਇਹ ਦੱਸਦਾ। ਮੈਂ 4 ਸਵਾਲ ਪੁੱਛੇ ਸੀ, ਪਰ ਉਹ ਪਹਿਲੇ ਸਵਾਲ ਤੋਂ ਹੀ ਭਗੌੜੇ ਹੋ ਗਏ ਜੀ। ਮੇਰੇ ਹੋਰ ਵੀ ਬਹੁਤ ਸਵਾਲ ਸੀਗੇ, ਪਰ ਉਹਨਾਂ ਨੇ ਪਹਿਲਾਂ ਤੋਂ ਹੀ ਭਗੌੜੇ ਹੋ ਗਏ, ਤਾਂ ਅਗਾਂਹ ਵਧੂ ਕਿੱਦਾਂ ਪੁੱਛਦੀ। ਜਿਵੇਂ ਪੰਜਾਬ ਦਾ ਮੇਨ ਮਸਲਾ ਹੈਗਾ ਆ ਜੀ ਬੇਅਦਬੀਆਂ ਦਾ, ਠੀਕ ਹੈ। ਅਗਰ ਤੁਹਾਡੇ ਗੁਰਦੁਆਰਾ ਸਾਹਿਬਾਨ, ਗੁਰੂ ਗ੍ਰੰਥ ਸਾਹਿਬ ਮਹਾਰਾਜ ਸਾਡੇ ਈਸ਼ਟ ਨੇ, ਸਾਡੀ ਰੂਹ ਹੈ, ਠੀਕ ਹੈ, ਸਾਡੇ ਰੂਹ 'ਤੇ ਹੋਏ ਹਮਲੇ ਤੋਂ ਕੇਜਰੀਵਾਲ ਜੋ ਹੈ ਬਿਆਨ ਦਿੰਦਾ ਹੈ ਕਿ ਜੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬੇਅਦਬੀ ਦਾ ਕੋਈ ਪੰਜਾਬ 'ਚ ਮਸਲਾ ਨਹੀਂ ਹੈ, ਨਾ ਕੋਈ ਨਸ਼ਿਆਂ ਦਾ ਮਸਲਾ ਹੈ ਜੀ, ਇਹ ਤਾਂ ਸਿਰਫ ਮੀਡੀਆ ਦਾ ਬਣਾਇਆ ਹੋਇਆ ਮਸਲਾ ਹੈ। ਉਹਨਾਂ ਦੇ ਇਹ ਬੋਲ ਨੇ, ਰਿਕਾਰਡਡ ਬਿਆਨ ਨੇ। ਅਤੇ ਅਗਰ ਉਹ ਇਹ ਕਹਿੰਦੇ ਨੇ ਤਾਂ ਸ਼੍ਰੀ ਹਰਿਮੰਦਰ ਸਾਹਿਬ ਵਿੱਚ ਰੀਸੈਂਟ ਬੇਅਦਬੀ ਹੋਈ ਹੈ, ਇੱਕ। ਦੂਸਰਾ ਅਕਾਲ ਤਖਤ ਸ਼੍ਰੀ ਕੇਸਗੜ੍ਹ ਸਾਹਿਬ ਵਿੱਚ ਬੇਅਦਬੀ ਹੋਈ ਹੈ, ਨੰਬਰ 2। ਇਹ ਦੋਨੇ ਬੇਅਦਬੀਆਂ ਦੀਆਂ ਤਾਰਾਂ ਜੁੜਦੀਆਂ ਜੀ ਡੇਰਾ ਸਿਰਸਾ ਨਾਲ। ਕੀ ਤੁਸੀਂ ਇਸ ਤੋਂ ਮਨ ਕਰੋ?
ਹਾਂ, ਇਹ ਵੀ ਮੈਨੂੰ ਸੁਣਨ ਚ ਆਇਆ ਹੈ ਕਿ ਜੋ ਆਮ ਆਦਮੀ ਪਾਰਟੀ ਦੇ ਕੇਜਰੀਵਾਲ ਨੇ ਉਹਨਾਂ ਦੀ ਡੇਰਾ ਸਿਰਸੇ ਨਾਲ ਅੰਦਰ ਖਾਤੇ ਗੰਢ ਧੁੱਪ ਹੋ ਚੁੱਕੀ ਹੈ ਜੀ। ਠੀਕ ਹੈ, ਗੰਢ ਧੁੱਪ ਹੋ ਚੁੱਕੀ ਹੈ ਤੇ ਉਹਨਾਂ ਨੇ ਇਹ ਆਸ਼ਵਾਸਨ ਦਵਾਇਆ ਹੈ ਕਿ ਜੀ ਅਸੀਂ ਬੇਅਦਬੀਆਂ ਦੇ ਮਾਮਲੇ 'ਚ ਕੁਝ ਵੀ ਨਹੀਂ ਕਰਾਂਗੇ। ਦੈਟਸ ਦਾ ਰੀਜ਼ਨ ਕਿ ਉਹ ਇਸ ਤਰ੍ਹਾਂ ਦੇ ਬਿਆਨਬਾਜ਼ੀ ਦੇ ਰਹੇ ਨੇ। ਜੋ ਹਜੇ ਜਿਹਦੀ ਸਰਕਾਰ ਨਹੀਂ ਬਣੀ, ਤੁਹਾਡੇ ਈਸਟ ਤੁਹਾਡੀ ਹੋਂਦ ਤੇ ਬਾਰੇ ਕੋਈ ਸਵਾਲ ਨਹੀਂ ਕਰ ਰਿਹਾ। ਸਿਰਫ ਸਾਨੂੰ ਇੱਕ ਵਿਕਾਸ ਦਾ ਸੂਚਨਾ ਫੜਾ ਕੇ ਤੁਹਾਨੂੰ ਐਜੂਕੇਸ਼ਨ ਦੇ ਦੂੰਗੇ ਜੀ, ਤੁਹਾਨੂੰ ਬਿਜਲੀਆਂ ਮਾਫ ਕਰ ਦੂੰਗੇ ਜੀ, ਬਿਜਲੀ ਦੀਆਂ ਯੂਨਿਟਾਂ। ਇਹ ਵੀ ਇੱਕ ਸਵਾਲ ਸੀ ਕਿ ਪੰਜਾਬ ਜੋ ਹੈ ਇਟਸ ਯੂਨੀਅਨ ਆਫ ਸਟੇਟਸ ਹੈ ਨਾ, ਤੇ ਆਹੀ ਕੇਜਰੀਵਾਲ ਦਿੱਲੀ ਵਿੱਚ ਵੱਧ ਅਧਿਕਾਰਾਂ ਦੀ ਮੰਗ ਕਰਦਾ ਹੈ। ਆਪਾਂ ਜੇ ਦੂਜੇ ਪਾਸੇ ਗੱਲ ਕਰੀਏ ਸਰਦਾਰ ਸਿਮਰਜੀਤ ਸਿੰਘ ਦੀ ਮਾਨ ਸਾਹਿਬ ਦੀ ਗੱਲ ਕਰੀਏ ਤਾਂ ਬਹੁਤ ਵੱਡਾ ਸੰਘਰਸ਼ ਹੈ, 4 ਦਹਾਕਿਆਂ ਦਾ ਸੰਘਰਸ਼ ਉਹਨਾਂ ਦੇ ਪਿੱਛੇ ਬੋਲਦਾ ਹੈ ਔਰ ਇੱਕ ਖਾਸ ਰੁਤਬੇ ਨੂੰ ਉਹ ਸਮੇਂ ਛੱਡਦੇ ਨੇ ਜਦੋਂ ਸਿੱਖਾਂ ਨੂੰ ਭਾਰਤ ਦੇ ਵਿੱਚ ਜ਼ਲੀਲ ਕੀਤਾ ਜਾਂਦਾ ਹੈ। ਤਾਂ ਸਰਦਾਰ ਸਿਮਰਨਜੀਤ ਸਿੰਘ ਮਾਨ ਇੱਕ ਆਮ ਕਰਕੇ ਪੰਜਾਬੀਆਂ ਦੇ ਉੱਪਰ, ਪੰਜਾਬ ਦੇ ਸਿੱਖਾਂ ਦੇ ਉੱਪਰ ਸ਼ਿਕਵਾ ਕਰਦੇ ਕਿ ਮੈਨੂੰ ਮੇਰੀ ਕੌਮ ਹਰ ਵਾਰ ਹਰਾ ਦਿੰਦੀ ਹੈ। ਤਾਂ ਕੀ ਲੱਗਦਾ ਕਿ ਜਿਹੜੇ ਪੰਜਾਬ ਦੇ ਲੋਕ ਹੈ ਜਾਂ ਪੰਜਾਬ ਦੇ ਸਿੱਖ ਹੈ ਉਹ ਫਿਰ ਮਾਨ ਸਾਹਿਬ ਪ੍ਰਤੀ ਸੁਹਿਰਦ ਕਿਉਂ ਨਹੀਂ? ਸੁਹਿਰਦ ਇਸ ਲਈ ਨਹੀਂ ਜੀ ਹੈ, ਇਹਦੇ ਪਿੱਛੇ ਪਹਿਲਾਂ ਤਾਂ ਤੁਹਾਡੀ ਐਜੂਕੇਸ਼ਨ ਪਾਲਿਸੀ ਆਉਂਦੀ ਆ, ਫਿਰ ਤੁਹਾਡੇ ਕਾਲਜ ਆਉਂਦੇ ਆ ਜੀ, ਫਿਰ ਚੌਥਾ ਆਉਂਦਾ ਤੁਹਾਡਾ ਪਿੰਡ ਦਾ ਮਾਹੌਲ। ਠੀਕ ਹੈ, ਤੁਸੀਂ ਉੱਥੇ ਪੰਥਕ ਗੱਲ ਕਰਦੇ ਕਿੰਨੀ ਹੋ, ਉਸ ਤੋਂ ਬਾਅਦ ਆਉਂਦੇ ਤੁਹਾਡੇ ਘਰਾਂ 'ਚ ਕਿੰਨੀ ਕੁ ਪੰਥਕ ਗੱਲ ਹੁੰਦੀ ਆ, ਤੁਸੀਂ ਕਿੰਨੀਆਂ ਪੰਥਕ ਔਰ ਸਿੱਖ ਲਿਟਰੇਚਰ ਪੜ੍ਹਦੇ ਹੋ, ਤੁਸੀਂ ਪੰਜਾਬ ਔਰ ਪੰਥ ਦੇ ਕਿੰਨੇ ਦਰਦੀ ਹੋ, ਤੁਹਾਨੂੰ ਕਿੰਨਾ ਕੁ ਮੁੱਦਿਆਂ ਦੀ ਜਾਣਕਾਰੀ ਆ ਸਾਰਾ ਕੁਝ ਤੁਹਾਡੇ ਕੋਲ ਹੋਊਗਾ ਤਾਂ ਤੁਹਾਨੂੰ ਪਤਾ ਲੱਗੂਗਾ ਤੁਹਾਡਾ ਦੁਸ਼ਮਣ ਕੌਣ ਆ, ਤੁਹਾਡਾ ਦੋਸਤ ਕੌਣ ਆ। ਠੀਕ ਹੈ, ਹੁਣ ਜਿੱਥੇ ਜਿਨ੍ਹਾਂ ਲੋਕਾਂ ਪਿੰਡਾਂ 'ਚ ਕੱਖ ਵੀ ਨਹੀਂ ਜਿਨ੍ਹਾਂ ਨੂੰ ਪਤਾ, ਉਹਨਾਂ ਨੇ ਤਾਂ ਜਿੱਦਾਂ ਪਿੰਡ ਦੇ ਸਰਪੰਚ ਨੇ ਕਹਿਤਾ ਕਾਲੀਆਂ ਨੂੰ ਵੋਟ ਪਾ ਦਿਓ, ਜਿਨ੍ਹਾਂ ਨੇ ਕਾਲੀਆਂ ਨੂੰ ਪਾਇਆ ਨਹੀਂ, ਕਿ ਕਾਂਗਰਸੀਆਂ ਨੂੰ ਕਹਿਤਾ ਕਾਂਗਰਸੀਆਂ ਨੂੰ ਪਾ ਦੇਣੀ, ਆਮ ਆਦਮੀ ਨੂੰ ਕਹਿਤਾ ਆਮ ਆਦਮੀ ਨੂੰ ਪਾ ਦੇਣੀ। ਉਹਨਾਂ ਦੇ ਆਪਦੇ ਕੋਈ ਸਟੈਂਡ ਨਹੀਂ, ਉਹ ਇਸ ਲਈ ਨਹੀਂ ਬਣੇ ਹੈਗੇ ਕਿਉਂਕਿ ਉਹ ਜਾਗਰੂਕ ਨਹੀਂ ਹੈ, ਪੜ੍ਹੇ ਨਹੀਂ ਹੈ। ਸਰਦਾਰ ਸਿਮਰਨਜੀਤ ਸਿੰਘ ਮਾਨ ਬਾਬਤ ਵੀ ਮੈਜੋਰਿਟੀ ਲੋਕਾਂ ਨੂੰ ਪਤਾ ਨਹੀਂ ਕਿ ਉਹਨਾਂ ਦਾ ਕਿੱਡਾ ਵੱਡਾ ਸੰਘਰਸ਼ ਆ। 21 ਸਾਲ ਦੀ ਉਮਰ 'ਚ ਉਹ IPS ਐਗਜ਼ਾਮ ਕਲੀਅਰ ਕਰਦੇ ਨੇ, ਟੌਪ ਦੇ ਆਫਿਸਰ ਬਣਦੇ ਨੇ, ਤੇ ਜਦੋਂ ਜੂਨ 84 ਦਾ ਘੱਲੂਘਾਰਾ ਹੁੰਦਾ ਰੈਜ਼ਿਗਨੇਸ਼ਨ ਦਿੰਦੇ ਨੇ, ਤੇ ਰੋਸ 'ਚ ਆ ਕੇ ਗਿਆਨੀ ਜੇਲ ਸਿੰਘ ਨੂੰ ਚਿੱਠੀ ਲਿਖਦੇ ਨੇ, ਤੇ ਉਸ ਤੋਂ ਬਾਅਦ ਫਿਰ 5 ਸਾਲ ਉਹ ਭਾਗਲਪੁਰ ਦੀ ਜੇਲ੍ਹ 'ਚ ਅੰਤਾਂ ਦਾ ਤਸ਼ੱਦਦ ਦਾ ਜੋ ਹੈ ਉਹ ਸਾਲ ਜੇਲ੍ਹ ਕੱਟ ਕੇ ਆਉਂਦੇ ਨੇ। ਉਹਨਾਂ ਦੇ ਨਹੁੰ ਪੱਟੇ ਜਾਂਦੇ ਨੇ, ਉਹਨਾਂ ਦੇ ਕੇਸ ਪੁੱਟੇ ਜਾਂਦੇ ਨੇ, ਦਾੜੀ ਦੇ ਬਾਲ ਪੁੱਟੇ ਜਾਂਦੇ ਨੇ, ਉਹਨਾਂ ਦੇ ਜਬਾੜੇ ਦੇ ਆਰ ਨਾਟ ਵੈਲ ਹੈ ਨਾ, ਤੇ ਔਰ ਪ੍ਰਾਈਵੇਟ ਪਾਰਟਸ ਉਹਨਾਂ ਦੇ ਕਰੰਟ ਲਗਾਇਆ ਜਾਂਦਾ ਕਿ ਅੱਜ ਜੋ ਮਤਲਬ ਬਿਆਨੋ ਬਹਾਰਾ ਤਸ਼ੱਦਦ ਉਹ ਕਰਿਆ ਜਾਂਦਾ ਇੱਕ। ਉਸ ਤੋਂ ਬਾਅਦ ਉਹਨਾਂ 'ਤੇ 84 ਦੇ ਲਗਭਗ ਕੇਸ ਚੱਲਦੇ ਨੇ, ਉਹ ਮਤਲਬ ਬੇਖੌਫ ਹੋ ਕੇ ਲੜਦੇ ਨੇ ਹਰ ਵਕਤ। ਜਦੋਂ ਵੀ ਜਿੱਤ ਕੇ ਜਾਂਦੇ ਨੇ 1899 'ਚ, ਉਸ ਤੋਂ ਬਾਅਦ 99 'ਚ ਪੰਥ ਦੀ ਗੱਲ ਕਰਦੇ ਨੇ। ਸੋਨੀਆ ਗਾਂਧੀ, ਅਡਵਾਨੀ ਤੇ ਅਟਲ ਬਿਹਾਰੀ ਵਾਜਪਾਈ ਦੇ ਅੱਖਾਂ ਦੇ ਸਾਹਮਣੇ ਕਹਿੰਦੇ ਨੇ ਅੱਖ ਚੱਕ ਪਾ ਕੇ ਤੁਸੀਂ ਸਾਡੇ ਨਾਲ ਅੱਖ ਮਿਲਾਉਣ ਜੋਗੇ ਨਹੀਂ, ਤੁਸੀਂ ਸਾਡੀ ਨਸਲਕੁਸ਼ੀ ਕੀਤੀ ਹੈ। ਅਖੀਰ ਵਿੱਚ ਮੈਂ ਸਵਾਲ ਕਰਾਂ, ਮਾਨ ਸਾਹਿਬ ਦੇ ਹੱਕ ਦੇ ਵਿੱਚ ਲਗਾਤਾਰ ਪੰਜਾਬ ਦੇ ਜਿਹੜੇ ਸੁਹਿਰਦ ਨੌਜਵਾਨ ਜਾਂ ਲੋਕ ਨੇ ਲਗਾਤਾਰ ਨਿੱਤਰ ਰਹੇ ਔਰ ਵੱਧ ਤੋਂ ਵੱਧ ਸਮਰਥਨ ਕਰਨ ਦੀ ਕੋਸ਼ਿਸ਼ ਕਰ ਰਹੇ ਨੇ, ਤਾਂ ਮੈਂ ਅਖੀਰ ਦੇ ਵਿੱਚ ਤੁਹਾਡੇ ਨਜ਼ਰੀਏ ਤੋਂ ਜਾਣਨਾ ਚਾਹੁੰਦਾ, ਤੁਹਾਡਾ ਦ੍ਰਿਸ਼ਟੀਕੋਣ ਤੋਂ ਪੰਜਾਬ ਦੇ ਲੋਕਾਂ ਵਾਸਤੇ ਕੀ ਸੁਨੇਹਾ ਹੈ? ਕਿਉਂਕਿ ਜਦੋਂ ਪੰਜਾਬ ਦੇ ਲੋਕਾਂ ਦੀ ਗੱਲ ਕੀਤੀ ਜਾਂਦੀ ਹੈ, ਕੁਝ ਅਜਿਹੇ ਲੋਕਾਂ ਦੀ ਗੱਲ ਕੀਤੀ ਜਾਂਦੀ ਹੈ ਜਿਹੜੇ ਗਿਆਨ ਤੋਂ ਕੋਰੇ ਨੇ ਔਰ ਹੱਥਾਂ ਦੇ ਵਿੱਚ ਉਹ ਰਵਾਇਤੀ ਪਾਰਟੀਆਂ ਦੇ ਝੰਡੇ ਲਈ ਫਿਰਦੇ ਆ ਔਰ ਆਪਣੇ ਹੱਥਾਂ ਦੇ ਵਿੱਚ ਵੀ ਝੰਡੀਆਂ ਲਈ ਫਿਰਦੇ ਕਿ ਇੱਕ ਵਾਰ ਮੌਕਾ ਜਿਹੜਾ ਕੇਜਰੀਵਾਲ ਨੂੰ, ਤਾਂ ਕੀ ਸੁਨੇਹਾ ਕੀ ਉਹਨਾਂ ਲੋਕਾਂ ਵਾਸਤੇ? ਉਹਨਾਂ ਲੋਕਾਂ ਲਈ ਇਹ ਸੁਨੇਹਾ ਹੈ ਜੀ, ਪੰਜਾਬ ਦੀ ਸਿਆਸਤ ਜੂਏਬਾਜੀ ਦਾ ਅੱਡਾ ਨਹੀਂ। ਨੰਬਰ 1, ਪਿਛਲੇ 70 ਸਾਲਾਂ ਤੋਂ ਤੁਸੀਂ ਕਾਂਗਰਸੀਆਂ ਨੂੰ ਵੋਟ ਦਿੱਤੀ, ਅੱਛਾ ਜੀ ਹੁਣ ਕਾਲੀਆਂ ਨੂੰ ਵੋਟ ਦੇ ਦਿਓ, ਅੱਛਾ ਜੀ ਕਾਲੀਆਂ ਨੇ ਕੁਝ ਨਹੀਂ ਕੀਤਾ ਹੁਣ ਇੱਕ BJP ਨੂੰ ਮੌਕਾ ਦੇ ਦਿਓ, ਹੈ ਨਾ। ਇਸ ਹੀ ਗੇੜ 'ਚ ਫਸੇ ਹੋਣ ਕਰਕੇ ਇਹਨਾਂ ਨੂੰ ਅੱਜ ਤੱਕ ਇਹ ਨਹੀਂ ਪਤਾ ਲੱਗਿਆ ਪੰਜਾਬ ਦੇ ਲੋਕਾਂ, ਖਾਸ ਕਰ ਸਿੱਖਾਂ ਨੂੰ, ਅਸੀਂ ਵੋਟ ਕਿਹਨੂੰ ਪਾਈਏ। ਤੇ ਜਿੱਥੇ ਤੱਕ ਸਰਦਾਰ ਸਿਮਰਨਜੀਤ ਸਿੰਘ ਮਾਨ ਦੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਦੀ ਗੱਲ ਆ, ਪੰਜਾਬ ਦੀਆਂ ਪੋਲੀਟੀਕਲ ਪਾਰਟੀਆਂ ਹੋਣ ਜਾਂ ਸੈਂਟਰ ਨਾਲ ਆਡਾ ਲਾਣਾ ਹੋਵੇ ਜਾਂ ਪੰਜਾਬ ਦੇ KPS ਗਿੱਲ ਵਰਗੇ ਬੁੱਚੜਾਂ ਨਾਲ ਆਡਾ ਲਾਣਾ ਹੋਵੇ, ਹਮੇਸ਼ਾ ਉਹਨਾਂ ਨੇ ਸਟੈਂਡ ਲਿਆ। ਠੀਕ ਹੈ, ਤੇ ਪੰਜਾਬ ਦੇ ਹੱਕ 'ਚ ਭੁਗਤੇ ਨੇ। ਸੋ ਪੰਜਾਬ ਦੀ ਨੌਜਵਾਨੀ ਆ, ਜਿੰਨੇ ਵੀ ਸੰਗਤ ਆ ਜਿਨ੍ਹਾਂ ਦੀ ਵੋਟ ਬਣੀ ਹੋਈ ਆ, ਉਹਨਾਂ ਨੂੰ ਮੈਂ ਪੁਰਜ਼ੋਰ ਅਪੀਲ ਕਰਦੀ ਹਾਂ ਕਿ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਜਿੱਥੇ ਵੀ ਤੁਹਾਡੇ ਹਲਕਿਆਂ 'ਚ ਨੁਮਾਇੰਦੇ ਨੇ, ਉਹਨਾਂ ਨੇ ਆਪਦੇ ਪਿੰਡਾਂ 'ਚ ਸੱਦੋ, ਉਹਨਾਂ ਦਾ ਪ੍ਰਚਾਰ ਤੇਜ਼ ਕਰੋ ਸੋਸ਼ਲ ਮੀਡੀਆ ਤੇ ਵੀ, ਤੇ ਉੱਦਾਂ ਵੀ ਡੋਰ ਟੂ ਡੋਰ ਜਾ ਕੇ, ਤੇ ਆਪਦੇ ਪੰਥ ਦੇ ਹੱਕ 'ਚ ਭੁਗਤੋ, ਨਾ ਕਿ ਪੰਥ ਖਿਲਾਫ। ਅਕਾਲੀਏ, ਕਾਂਗਰਸੀਏ ਜਿਨ੍ਹਾਂ ਨੇ ਸਾਡੇ ਈਸ਼ਟ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬੇਅਦਬੀ ਕਰਵਾਈ, ਠੀਕ ਹੈ, ਤੇ
ਹੁਣ ਜਿਹੜਾ ਕੇਜਰੀਵਾਲ ਆ ਰਿਹਾ ਜੀ ਨਵਾਂ ਜਿਹਦੇ ਝਾੜੂ ਬਰਦਾਰ, ਉਹ ਕਹਿੰਦਾ ਜੀ ਇਹ ਤਾਂ ਮਸਲਾ ਹੀ ਨਹੀਂ ਹੈ। ਜਿਹੜਾ ਤੁਹਾਡੀ ਹੋਂਦ ਤੋਂ ਤੁਹਾਡੇ ਮੁੱਢਲੇ ਮਸਲਿਆਂ ਤੋਂ ਮੁਨਕਰ ਹੋ ਰਹੇ ਨੇ, ਤੁਹਾਡੇ ਕਦ ਸਕੇ ਨੇ। ਸੋ ਪੰਜਾਬ ਦੇ ਲੋਕਾਂ ਨੂੰ ਮੇਰੀ ਪੁਰਜ਼ੋਰ ਅਪੀਲ ਹੈ ਜੀ, ਤੁਸੀਂ ਪੰਥ ਵਿਰੋਧੀ ਨਹੀਂ, ਪੰਥ ਪ੍ਰਸਤੀ ਤੇ ਪੰਜਾਬ ਦੇ ਹੱਕ 'ਚ ਖੜੇ ਹੋਵੋ, ਤਾਂ ਕਿ ਪੰਜਾਬ ਦੇ ਵਾਧੂ ਹੱਕਾਂ ਲਈ ਆਵਾਜ਼ ਬੁਲੰਦ ਕੀਤੀ ਜਾ ਸਕੇ। ਪੰਜਾਬ ਦੇ ਜਿੰਨੇ ਮਸਲੇ ਨੇ, ਚਾਹੇ ਪੰਜਾਬ ਦੇ ਪਾਣੀਆਂ ਦੇ ਨੇ, ਬੰਦੀ ਸਿੰਘਾਂ ਦੇ ਮਸਲੇ ਨੇ, ਜਿੰਨੇ ਵੀ ਮਸਲੇ ਨੇ, ਉਹਨਾਂ ਤੇ ਪੁਰਜ਼ੋਰ ਡਟ ਕੇ ਮੁਕਾਬਲਾ ਕੀਤਾ ਜਾ ਸਕੇ ਜੀ। ਸਰਦਾਰ ਸਿਮਰਨਜੀਤ ਇਹ ਪੰਜਾਬ ਦੇ ਨੌਜਵਾਨਾਂ ਦਾ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰੀਕੇ ਦੇ ਨਾਲ ਮਨ ਦੇ ਵਿੱਚ ਜਿਹੜਾ ਚਾਅ ਹੈ ਕਿ ਇੱਥੇ ਪੰਜਾਬ ਦੇ ਵਿੱਚ ਪੰਥ ਦੀ ਗੱਲ ਹੋਣੀ ਚਾਹੀਦੀ ਹੈ, ਪੰਜਾਬ ਦੀਆਂ ਜਿਹੜੀਆਂ ਹੱਕੀ ਮੰਗਾਂ ਉਹਨਾਂ ਦੀ ਗੱਲ ਹੋਣੀ ਚਾਹੀਦੀ ਹੈ। ਖਰੜ ਤੋਂ ਉਮੀਦਵਾਰ ਸਰਦਾਰ ਲਖਵੀਰ ਸਿੰਘ ਕੋਟਲਾ ਨੇ, ਉਹਨਾਂ ਦੇ ਨਾਲ ਗੱਲਬਾਤ ਕਰ ਲੈਂਦੇ ਹਾਂ। ਸਭ ਤੋਂ ਪਹਿਲਾਂ ਫਤਿਹ ਅਰਜ਼ ਕਰਦੇ ਹਾਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਟੀਵੀ 84 ਦਾ ਬਹੁਤ ਧੰਨਵਾਦ ਜੀ। ਕੋਟਲਾ ਸਾਹਿਬ, ਦੇਖੀਏ ਤੇ ਪੰਜਾਬ ਦੇ ਨੌਜਵਾਨਾਂ ਦੇ ਵਿੱਚ ਬਹੁਤ ਇੱਕ ਤਰ੍ਹਾਂ ਦੇ ਨਾਲ ਚਾਅ ਹੈ, ਬਹੁਤ ਵੱਡੀ ਕਹਿ ਸਕਦੇ ਹਾਂ ਕਿ ਅੱਜ ਦੇ ਦਿਨ ਦੇ ਵਿੱਚ ਇੱਕ ਤਰੀਕੇ ਦੇ ਨਾਲ ਮੁਹਿੰਮ ਵਿੱਢੀ ਹੋਈ ਹੈ ਪਿੰਡ ਦੇ ਵਿੱਚ ਉਸ ਪਾਰਟੀ ਦੇ ਹੱਕ ਦੇ ਵਿੱਚ ਜਿਸ ਪਾਰਟੀ ਨੇ ਸ਼ੁਰੂ ਤੋਂ ਲੈ ਕੇ ਪੰਜਾਬ ਦੀ ਗੱਲ ਕੀਤੀ ਹੈ, ਪੰਥ ਦੀ ਗੱਲ ਕੀਤੀ ਹੈ। ਕੀ ਕਹਿਣਾ ਚਾਹੋਗੇ? ਹਾਂਜੀ, ਨੌਜਵਾਨ ਸੋਸ਼ਲ ਮੀਡੀਆ ਤੇ WhatsApp ਤੇ Instagram ਤੇ ਇਹ ਸਾਰਾ ਉਹਨਾਂ ਨੂੰ ਹੁਣ ਪ੍ਰਚਾਰ ਹੋਣ ਲੱਗ ਗਿਆ। ਉਹਨਾਂ ਨੇ ਹਰੇਕ ਚੀਜ਼ ਦੇਖ ਲਈ ਕਿ ਕਿਹੜੇ ਲੀਡਰ ਨੇ ਕੀ ਕੀਤਾ, ਕਿਹੜੀ ਪਾਰਟੀ ਨੇ ਕੀ ਕੀਤਾ। ਜਿਸ ਤਰ੍ਹਾਂ ਬਾਦਲ ਦਲੀਆਂ ਦੀ, ਕਾਂਗਰਸੀਆਂ ਦੀ, ਕਿਸੇ ਨੇ ਨਸ਼ੇ ਵੇਚੇ, ਕਿਸੇ ਨੇ ਬੇਅਦਬੀ ਕਰਾਈ। ਹੁਣ ਇਹੋ ਜਿਹੇ ਕੈਂਡੀਡੇਟ ਲੈ ਕੇ ਆਂਦੇ ਜਿਨ੍ਹਾਂ ਦਾ ਪਿਛੋਕੜ ਹੈਗਾ, ਕੋਈ ਠੇਕੇਦਾਰ ਹੈ, ਸ਼ਰਾਬ ਵੇਚਦਾ ਹੈ, ਉਹ ਕਾਂਗਰਸੀਆਂ ਨੇ ਲਿਆਂਦਾ ਹੈ। ਬਾਦਲਾਂ ਨੇ ਜਿਹੜੇ ਬੇਅਦਬੀ ਦੇ ਦੋਸ਼ੀ ਨੇ, ਉਹਨਾਂ ਨੇ ਕਰੋੜਾਪਤੀ ਲੋਕਾਂ ਨੂੰ ਲੁੱਟਣ ਵਾਲਾ ਗਿੱਲ ਲੈ ਕੇ ਆਂਦਾ ਹੈ। ਤੇ ਜਿਹੜੇ ਝਾੜੂ ਵਾਲਾ ਲਾਣਾ ਹੈ, ਉਹਨਾਂ ਨੇ ਇੱਕ ਬੀਬੀ ਜਿਹੜੀ 2 ਘੰਟੇ ਦਾ 2 ਲੱਖ ਲੈ ਕੇ ਉਹ ਜਾਂਦੀ ਹੈ, ਉਹ ਸਮਾਜ ਨੂੰ ਕੀ ਸੇਧ ਦੇਣਗੇ। ਇਹੋ ਜਿਹੇ ਇਹਨਾਂ ਨੇ ਕੈਂਡੀਡੇਟ ਲੈ ਕੇ ਆਂਦੇ ਹੈ। ਸਰਦਾਰ ਸਿਮਰਨਜੀਤ ਸਿੰਘ ਮਾਨ ਵੱਲੋਂ ਬਿਲਕੁਲ ਲੋਕਾਂ ਦੀ ਸੋਚ ਰੱਖਣ ਵਾਲੇ, ਲੋਕਾਂ ਨਾਲ ਜੋ ਇਹ ਧੱਕੇ ਕਰਦੇ ਆ ਉੱਥੇ ਆੜਨ ਵਾਲੇ, ਜਿਸ ਤਰ੍ਹਾਂ ਸਰਦਾਰ ਸਿਮਰਨਜੀਤ ਸਿੰਘ ਮਾਨ ਖੜਦੇ ਨੇ, ਡਟਦੇ ਨੇ ਹਰੇਕ ਦਾ, ਚਾਹੇ ਕੋਈ ਦਲਿਤ ਹੋਵੇ, ਮਤਲਬ ਦਲਿਤ ਸ਼ਬਦ ਤਾਂ ਮੈਂ ਤੇ ਗਲਤ ਕਹਿ ਗਿਆ, ਸੌਰੀ, ਰੰਘਰੇਟੇ ਭਾਈ ਜੀਵਨ ਸਿੰਘ ਦੇ ਵਾਰਸ। ਕਿਉਂਕਿ ਜਿਹੜੀਆਂ ਸੈਂਟਰ ਦੀਆਂ ਸਰਕਾਰਾਂ ਨੇ 1947 ਤੋਂ ਬਾਅਦ ਇੱਕ ਨਾਰਾ ਦਿੱਤਾ ਸੀ, ਰੋਟੀ ਕੱਪੜਾ ਤੇ ਮਕਾਨ, ਅੱਜ ਤੱਕ ਉਹੀ ਨਹੀਂ ਪੂਰਾ ਹੋਇਆ ਜੀ। ਜਿਹੜੇ ਵਿਚਾਰੇ ਗਰੀਬ ਸਿੱਖ ਨੇ, ਉਹਨਾਂ ਦਾ ਉਹੀ ਕੀ ਕਮਰਾ ਹੈ, ਉਹਦੇ 'ਚ ਰਿਸ਼ਤੇਦਾਰ ਸੌਂਦੇ ਨੇ, ਜੇ ਕੋਈ ਆ ਜਾਵੇ ਉਹਦੇ 'ਚ ਉਹਨਾਂ ਦਾ ਹੋਰ ਟੱਬਰ ਸੌਂਦਾ ਹੈ, ਉੱਥੇ ਰੋਟੀ ਬਣਦੀ ਹੈ। ਇਹ ਬੜੀ ਦੁਖਦਾਈ ਗੱਲ ਹੈ ਕਿ ਅੱਜ ਲੋਕ ਉੱਥੇ ਉਲਝੇ ਪਏ ਨੇ। ਹਾਂਜੀ, ਤੇ ਸਾਨੂੰ ਇਹ ਦੇਖਣਾ ਪੈਣਾ ਕਿ ਇਹਨਾਂ ਨੇ ਆਪਣੀਆਂ ਪ੍ਰਾਪਰਟੀਆਂ ਤਾਂ ਬਣਾ ਲਈਆਂ, ਆਪਣੇ ਕਿੱਡੇ ਭੰਡਾਰ ਬਣਾ ਲਏ, ਫਿਰ ਜੇ ਪੰਥਕ ਮਸਲਿਆਂ ਦੀ ਗੱਲ ਆਉਂਦੀ ਹੈ ਤਾਂ ਇਹ ਬਿਲਕੁਲ ਕਿਨਾਰਾ ਕਰ ਜਾਂਦੇ ਨੇ। ਜੇ ਦਿੱਲੀ ਦੇ ਵਿੱਚ ਇੱਕ ਬੀਬੀ ਨਾਲ ਬਲਾਤਕਾਰ ਵੀ ਹੁੰਦਾ, ਉਹਦਾ ਮੂੰਹ ਕਾਲਾ ਕੀਤਾ ਜਾਂਦਾ, ਉਹਦੇ ਕੇਸ ਕੱਟੇ ਜਾਂਦੇ ਆ, ਉਹਦੇ ਜੁੱਤੀਆਂ ਦਾ ਹਾਰ ਪਾਇਆ ਜਾਂਦਾ ਹੈ। ਦੇਖੋ ਸਿੱਖੋ, ਤੁਹਾਡੀ ਅਣਖ ਨੂੰ ਹੋ ਕੀ ਗਿਆ? ਕਿੱਥੇ ਬੈਠੇ ਹੋ ਤੁਸੀਂ ਕਿ ਇੱਕ ਮੌਕਾ ਦੇ ਦਿਓ ਜੀ, ਮੌਕਾ ਦੇ ਦਿਓ ਜੀ। ਉਹ ਕਹਿੰਦਾ ਮੈਂ ਮਾਡਲ ਦੇਣਾ ਹੈ ਪੰਜਾਬ ਨੂੰ, ਇਹ ਮਾਡਲ ਲੈਣਾ। ਮੇਰਾ ਸਿੱਖਾਂ ਨੂੰ ਸਵਾਲ ਹੈ, ਇੱਕ ਪੰਜਾਬੀਆਂ ਨੂੰ, ਸਾਰਿਆਂ ਨੂੰ, ਇੱਕ ਗਰੀਬ ਬੱਚੀ ਨਾਲ ਐਡਾ ਬੜਾ ਧੱਕਾ ਹੋਇਆ, ਉਹਦੇ ਘਰ ਤੱਕ ਨਹੀਂ ਗਏ। ਇਹ ਕਮਾਲ ਦੀ ਗੱਲ ਹੈ। ਐਡੇ ਅਸੀਂ ਬੇਅਣਖੇ ਹੋ ਗਏ, ਸਾਡੀ ਅਣਖ ਗੈਰਤ ਖਤਮ ਹੁੰਦੀ ਜਾਂਦੀ ਹੈ। ਜਿਹੜੇ ਗਜਨੀ ਦੇ ਵਿੱਚੋਂ ਕਦੇ ਛੜਾ ਕੇ ਬੀਬੀਆਂ ਨੂੰ, ਉਹਨਾਂ ਨੂੰ ਇਹਨਾਂ ਦੇ ਘਰੀ ਪਹੁੰਚਾਉਂਦੇ ਰਹੇ ਹੈ। ਸੋ ਅੱਜ ਅਸੀਂ ਆਪਣੀਆਂ ਨਹੀਂ ਐਕੜ ਕਰ ਸਕਦੇ, ਆਪਣੀ ਰਾਖੀ ਨਹੀਂ ਕਰ ਸਕਦੇ। ਇਹ ਬੜਾ ਸਾਡਾ ਇੱਕ ਮੌਕਾ ਦਿਓ ਜੀ, ਇੱਕ ਮੌਕਾ ਦਿਓ ਜੀ। 47 ਸਾਲ ਤੋਂ ਮੌਕੇ ਹੀ ਨਹੀਂ ਪੂਰੇ ਹੋਏ। ਕਦੇ ਤੱਕੜੀ ਆ ਜੀ, ਕਦੇ ਪੰਜਾ ਬਾਬੇ ਨਾਨਕ ਦਾ, ਕਦੇ ਤੱਕੜੀ ਬਾਬੇ ਨਾਨਕ ਦੀ। ਕੋਈ ਗੱਲਾਂ ਥੋੜੀ ਨੇ ਸਾਡੇ। ਅੱਜ ਕਿਹਾ ਜਾਂਦਾ ਹੈ ਕੇਜਰੀਵਾਲ ਨੂੰ, ਭਗਵੰਤ ਮਾਨ ਨੂੰ ਇੱਕ ਮੌਕਾ ਦੇ ਦਿਓ, ਤੇ ਇਸ ਤੋਂ ਬਾਅਦ ਤੇ ਫਿਰ ਚੌਥੀ ਧਿਰ ਦਿੱਲੀ ਦੇ ਵਿੱਚੋਂ ਇੱਕ ਹੋਰ ਆਈ ਹੈ, ਬੀਜੇਪੀ ਹੈ, ਫਿਰ ਉਹਨੂੰ ਵੀ ਕਿਹਾ ਜਾਊਗਾ ਕਿ ਇੱਕ ਮੌਕਾ ਦੇ ਦਿਓ। ਉਸ ਧਿਰ ਨੂੰ ਮੌਕਾ ਕਿਉਂ ਨਹੀਂ, ਜਿਹੜੀ ਧਿਰ ਲੰਬੇ ਸਮੇਂ ਤੋਂ ਪੰਜਾਬ ਵਾਸਤੇ, ਜਿਹੜੀ ਪੰਥ ਵਾਸਤੇ ਸੰਘਰਸ਼ ਕਰਦੀ ਆ ਰਹੀ ਹੈ? ਹਾਂਜੀ, ਇਹਨਾਂ ਕੋਲੇ ਕਰੋੜਾਂ ਰੁਪਈਆ ਲੁੱਟਿਆ ਹੋਇਆ, ਲੋਕਾਂ ਦਾ ਧਨ। ਜਿਹੜੇ ਟੈਕਸ ਦੇ ਨਾਲ ਇਹਨਾਂ ਨੇ ਗਰੀਬੀ ਦਾ ਪੱਧਰ ਉੱਚਾ ਚੁੱਕਣਾ ਸੀ, ਉਹ ਟੈਕਸ ਜਿਹੜਾ ਆਪਣਾ ਕੱਟ ਹੁੰਦਾ, ਆਪਣਾ ਟੈਕਸ ਕੱਟਿਆ ਹੋਇਆ ਉਹਦੇ ਨਾਲ ਗਰੀਬੀ ਪੱਧਰ ਗਰੀਬ ਸਿੱਖਾਂ ਦਾ ਉੱਚਾ ਚੱਕਣਾ ਸੀ, ਉਹ ਇਹ ਖਾ ਗਏ। ਉਹਦੇ ਨਾਲ ਚਕਾਚੌਂਧ ਪ੍ਰਚਾਰ ਕਰਕੇ ਨਾ, ਇਹ ਪ੍ਰੈਸ ਤੱਕ ਵੀ ਕੋਸ਼ਿਸ਼ ਕਰਦੇ ਨੇ ਉਹਨਾਂ ਦੀ ਸੇਵਾ ਪਾਣੀ ਕਰਕੇ ਉਹ ਕਰਨੇ ਦੀ, ਅਖਬਾਰਾਂ ਤੱਕ ਇਹਨਾਂ ਨੇ ਸਾਰਾ ਕਵਰ ਕੀਤਾ ਹੋਇਆ ਹੈ। ਇਸ ਕਰਕੇ ਲੋਕਾਂ ਨੂੰ ਲੱਗਦਾ ਕਿ ਇਹ ਪਾਰਟੀ ਦਾ ਪ੍ਰਚਾਰ ਨਹੀਂ। ਹੁਣ ਜਿਹੜੀ ਪ੍ਰਾਪਰਟੀ ਗਿੱਲ ਦੀ ਆ, ਕਈ 100 ਕਰੋੜ ਆ ਜਿਹੜਾ ਬਾਦਲਾਂ ਦਾ ਖੜਾ ਹੈ। ਜਿਹੜੀ ਪ੍ਰਾਪਰਟੀ ਇਹਦੀ ਟਿੰਕੂ ਦੀ, ਕਿਹੜਾ ਹੈ ਕਾਂਗਰਸ ਦਾ, ਕਾਲਾ ਧਨ ਕਮਾਇਆ ਹੋਇਆ ਕਈ 100 ਕਰੋੜ।
ਅਨਮੋਲ ਗਗਨ ਮਾਨ ਦੀ ਕਿੰਨੀ ਪ੍ਰਾਪਰਟੀ ਨੇ ਬਣਾਈ ਹੋਈ ਹੈ, ਫਿਰ ਸਾਡੀ ਪ੍ਰਾਪਰਟੀ ਨਾਲ ਮੈਚ ਕਰਨ ਕਿਤੇ। ਸਾਡੇ ਕੋਲੇ ਕਿਹੜਾ ਕੋਈ ਇਹੋ ਜਿਹਾ ਪੈਸਾ 2 ਨੰਬਰ ਦਾ ਕਮਾਇਆ ਹੋਇਆ। ਇਸ ਕਰਕੇ ਲੋਕਾਂ ਨੂੰ ਇਹ ਲੱਗੀ ਜਾਂਦਾ ਹੈ ਕਿ ਇਹਨੂੰ ਮੌਕਾ ਦੇ ਦਿਓ ਜੀ, ਇਹਨੂੰ ਮੌਕਾ ਦੇ ਦਿਓ। ਇਹਨਾਂ ਦੇ ਸਪੀਕਰ ਹੋਏ, ਬੈਨਰ ਹੋਏ, ਸਾਨੂੰ ਦੇਖ ਕੇ ਸਾਡੇ ਜਿਹੜੇ ਵਰਕਰ ਨੇ, ਸਾਡੇ ਸਪੋਰਟਰ ਕਹਿੰਦੇ ਜੀ ਤੁਹਾਡੇ ਲੱਗੇ ਵੀ ਨਹੀਂ ਹੈਗੇ। ਪਰ ਇਹੀ ਕਾਰਨ ਹੈ ਕਿ ਇਹਨਾਂ ਨੇ ਫਰਜ਼ ਕੀਤਾ, ਇਹਨਾਂ ਦੇ ਕਿਸੇ ਨੇ ਤਾਰ ਤੇ ਫੇਰ ਲਾਤੇ। ਇਹਨਾਂ ਨੇ ਤਾਂ ਸੈਂਕੜੇ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਪੇਡ ਬੰਦੇ ਲਏ ਹੋਏ ਨੇ, ਭਈਆਂ ਤੱਕ ਇਹਨਾਂ ਨੇ ਦਿਹਾੜੀ ਤੇ ਕੀਤੇ ਹੋਏ ਨੇ। ਇਸ ਕਰਕੇ ਇਹਨਾਂ ਦਾ ਲੱਗਦਾ। ਪਰ ਮੌਕਾ ਤਾਂ ਦੇਖੋ, ਸਰਦਾਰ ਸਿਮਰਨਜੀਤ ਸਿੰਘ ਮਾਨ 35-40 ਸਾਲਾਂ ਤੋਂ ਲਗਾਤਾਰ ਪੰਜਾਬ ਦੇ ਲੋਕਾਂ ਨੂੰ ਇਹ ਸਮਝਾਉਣ ਦੀ ਕੋਸ਼ਿਸ਼ ਕਰ ਰਹੇ ਆ, ਭਾਈ ਬਚ ਜਾਓ, ਇਹਨਾਂ ਤੇ ਬਚ ਜਾਓ। ਉਹ ਕਦੋਂ ਸਮਝਣਗੇ? ਇਸ ਇਲੈਕਸ਼ਨ 'ਚ ਇੰਨਾ ਜ਼ਿਆਦਾ ਉਭਾਰ ਆਇਆ, ਨੌਜਵਾਨੀ ਨੂੰ ਪਤਾ ਲੱਗਿਆ, ਨੌਜਵਾਨਾਂ ਨੇ ਆਪਣੇ ਘਰਾਂ 'ਚ ਦੱਸਿਆ, ਵੀਡੀਓ ਵਾਇਰਲ ਹੁੰਦੀਆਂ ਇਹ ਜਿਹੜੇ ਨਸ਼ੇ ਮੁਕਤ ਕਰਨਗੇ, ਸਿਗਰਟਾਂ ਪੀਂਦਿਆਂ ਦੀਆਂ ਬੀਬੀਆਂ ਦੀਆਂ। ਕਮਾਲ ਦੀ ਗੱਲ ਹੈ, ਸਾਡੇ ਕੈਂਡੀਡੇਟ ਸਿਗਰਟਾਂ ਪੀਂਦੇ ਹੁਣ, ਇੱਕੋ ਵੀ ਬੀਬੀਆਂ। ਇਹੋ ਜਿਹੀਆਂ ਚੀਜ਼ਾਂ ਨੇ ਜੀ। ਇਹ ਬਿਲਕੁਲ ਨੌਜਵਾਨ ਹੁਣ ਜਾਗ ਚੁੱਕਿਆ, ਉਹਨਾਂ ਨੇ ਦੇਖ ਲਿਆ ਇਹਨਾਂ ਦਾ ਲੁੱਟ ਖੋਹ ਜੋ ਵੀ ਕਰਦੇ ਨੇ, ਕਾਲੇ ਕਾਰਨਾਮੇ। ਹੁਣ ਤਾਂ ਨੌਜਵਾਨ ਜਾਗਿਆ ਹੋਇਆ, ਬਿਲਕੁਲ ਸਾਨੂੰ ਜਿਤਾਉਣਗੇ ਜੀ। ਸਰਦਾਰ ਸਿਮਰਨਜੀਤ ਸਿੰਘ ਮਾਨ ਦੀ ਗੱਲ ਕੀਤੀ ਹੈ ਤਾਂ ਲੰਮੇਰਾ ਸਮਾਂ ਉਹਨਾਂ ਨੇ ਪੰਜਾਬ ਵਾਸਤੇ ਸੰਘਰਸ਼ ਕੀਤਾ। ਹੁਣ ਪੰਜਾਬ ਦੇ ਲੋਕਾਂ ਦੇ ਹਿੱਸੇ ਆਇਆ ਹੈ ਕਿ ਸਰਦਾਰ ਸਿਮਰਨਜੀਤ ਸਿੰਘ ਮਾਨ ਦੀ ਕੁਰਬਾਨੀ ਦਾ ਮੁੱਲ ਉਹਨਾਂ ਨੇ ਕਿਸ ਤਰੀਕੇ ਦੇ ਨਾਲ ਪਾਉਣਾ ਹੈ। ਇਹ ਸਨ ਹਲਕਾ ਖਰੜ ਤੋਂ ਉਮੀਦਵਾਰ ਸਰਦਾਰ ਲਖਵੀਰ ਸਿੰਘ ਕੋਟਲਾ। ਆਉਣ ਵਾਲੇ ਸਮੇਂ ਦੇ ਵਿੱਚ ਇਸ ਤਰ੍ਹਾਂ ਦੇ तमाम ਪੱਖ ਤੁਹਾਡੇ ਦਰਮਿਆਨ ਲੈ ਕੇ ਹਾਜ਼ਰ ਹੋਵਾਂਗਾ। ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।